ਅਗਲੀਆਂ ਖਬਰਾਂ ਵੱਲ ਚੱਲੀਏ। ਬ੍ਰਾਇਨ ਕੋਵਰਗਰ ਇੱਕ ਜਿਹੜਾ ਬੰਦਾ ਸੀ ਜਿਸ ਨੇ ਆਈਡਾਹੋ ਦੇ ਵਿੱਚ ਦੋ ਬੱਚੀਆਂ ਦੀ ਜਿਹੜੀ ਆ ਜੋ ਯੂਨੀਵਰਸਿਟੀ ਦੀਆਂ ਸਟੂਡੈਂਟ ਸੀਆਂ ਉਹਨਾਂ ਨੂੰ ਮਾਰਿਆ ਸੀਗਾ। ਉਹਦਾ ਕੇਸ ਚੱਲਦਾ ਸੀ। ਉਸਨੇ ਗਿਲਟੀ ਪਲੀ ਕਰ ਲਿਆ ਹੈਗਾ। ਜਿਹਦੇ ਤਹਿਤ ਜੋ ਐਕਚੁਅਲੀ ਦੋ ਨਹੀਂ ਚਾਰ ਸੀਗੇ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟ ਜਿਨ੍ਹਾਂ ਨੂੰ ਮਾਰਿਆ ਸੀਗਾ ਇਸਨੇ। ਤੇ ਇਸ ਗਿਲਟੀ ਮੰਨਣ ਦੇ ਨਾਲ ਜਿਹੜੀ ਆ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਹ ਟਲ ਸਕਦੀ ਹੈਗੀ ਆ। ਇਹ 2022 ਦੇ ਵਿੱਚ ਵਾਪਰਿਆ ਸੀਗਾ। ਮੈਡੀਸਨ ਮੋਰਗਨ, ਜ਼ਾਨਾ ਕਰਨੋਲੇ ਤੇ ਈਥਨ ਚੈਪਨ, ਇਹ ਚਾਰ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਨੇ ਜਿਹੜਾ ਮਾਰ ਦਿੱਤਾ ਸੀਗਾ। ਸੋ ਇਹਦਾ ਕੇਸ ਇਸ ਟਾਈਮ ਚੱਲ ਰਿਹਾ ਹੈਗਾ। ਸੋ ਉਸਨੇ ਗਿਲਟੀ ਪਲੀ ਕਰ ਲਈ ਆ ਤੇ ਹੁਣ ਦੇਖਦੇ ਹਾਂ ਵੀ ਕਿੰਨੇ ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਮਿਲਦੀ ਹੈਗੀ। ਅਗਲੀਆਂ ਖਬਰਾਂ ਵੱਲ ਚੱਲੀਏ। ਬ੍ਰਾਇਨ ਕੋਵਰਗਰ ਇੱਕ ਜਿਹੜਾ ਬੰਦਾ ਸੀ ਜਿਸ ਨੇ ਆਈਡਾਹੋ ਦੇ ਵਿੱਚ ਦੋ ਬੱਚੀਆਂ ਦੀ ਜਿਹੜੀ ਆ ਜੋ ਯੂਨੀਵਰਸਿਟੀ ਦੀਆਂ ਸਟੂਡੈਂਟ ਸੀਆਂ ਉਹਨਾਂ ਨੂੰ ਮਾਰਿਆ ਸੀਗਾ। ਉਹਦਾ ਕੇਸ ਚੱਲਦਾ ਸੀ। ਉਸਨੇ ਗਿਲਟੀ ਪਲੀ ਕਰ ਲਿਆ ਹੈਗਾ। ਜਿਹਦੇ ਤਹਿਤ ਜੋ ਐਕਚੁਅਲੀ ਦੋ ਨਹੀਂ ਚਾਰ ਸੀਗੇ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟ ਜਿਨ੍ਹਾਂ ਨੂੰ ਮਾਰਿਆ ਸੀਗਾ ਇਸਨੇ। ਤੇ ਇਸ ਗਿਲਟੀ ਮੰਨਣ ਦੇ ਨਾਲ ਜਿਹੜੀ ਆ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਹ ਟਲ ਸਕਦੀ ਹੈਗੀ ਆ। ਇਹ 2022 ਦੇ ਵਿੱਚ ਵਾਪਰਿਆ ਸੀਗਾ। ਮੈਡੀਸਨ ਮੋਰਗਨ, ਜ਼ਾਨਾ ਕਰਨੋਲੇ ਤੇ ਈਥਨ ਚੈਪਨ, ਇਹ ਚਾਰ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਨੇ ਜਿਹੜਾ ਮਾਰ ਦਿੱਤਾ ਸੀਗਾ। ਸੋ ਇਹਦਾ ਕੇਸ ਇਸ ਟਾਈਮ ਚੱਲ ਰਿਹਾ ਹੈਗਾ। ਸੋ ਉਸਨੇ ਗਿਲਟੀ ਪਲੀ ਕਰ ਲਈ ਆ ਤੇ ਹੁਣ ਦੇਖਦੇ ਹਾਂ ਵੀ ਕਿੰਨੇ ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਮਿਲਦੀ ਹੈਗੀ। ਅਗਲੀਆਂ ਖਬਰਾਂ ਵੱਲ ਚੱਲੀਏ। ਬ੍ਰਾਇਨ ਕੋਵਰਗਰ ਇੱਕ ਜਿਹੜਾ ਬੰਦਾ ਸੀ ਜਿਸ ਨੇ ਆਈਡਾਹੋ ਦੇ ਵਿੱਚ ਦੋ ਬੱਚੀਆਂ ਦੀ ਜਿਹੜੀ ਆ ਜੋ ਯੂਨੀਵਰਸਿਟੀ ਦੀਆਂ ਸਟੂਡੈਂਟ ਸੀਆਂ ਉਹਨਾਂ ਨੂੰ ਮਾਰਿਆ ਸੀਗਾ। ਉਹਦਾ ਕੇਸ ਚੱਲਦਾ ਸੀ। ਉਸਨੇ ਗਿਲਟੀ ਪਲੀ ਕਰ ਲਿਆ ਹੈਗਾ। ਜਿਹਦੇ ਤਹਿਤ ਜੋ ਐਕਚੁਅਲੀ ਦੋ ਨਹੀਂ ਚਾਰ ਸੀਗੇ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟ ਜਿਨ੍ਹਾਂ ਨੂੰ ਮਾਰਿਆ ਸੀਗਾ ਇਸਨੇ। ਤੇ ਇਸ ਗਿਲਟੀ ਮੰਨਣ ਦੇ ਨਾਲ ਜਿਹੜੀ ਆ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਹ ਟਲ ਸਕਦੀ ਹੈਗੀ ਆ। ਇਹ 2022 ਦੇ ਵਿੱਚ ਵਾਪਰਿਆ ਸੀਗਾ। ਮੈਡੀਸਨ ਮੋਰਗਨ, ਜ਼ਾਨਾ ਕਰਨੋਲੇ ਤੇ ਈਥਨ ਚੈਪਨ, ਇਹ ਚਾਰ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਨੇ ਜਿਹੜਾ ਮਾਰ ਦਿੱਤਾ ਸੀਗਾ। ਸੋ ਇਹਦਾ ਕੇਸ ਇਸ ਟਾਈਮ ਚੱਲ ਰਿਹਾ ਹੈਗਾ। ਸੋ ਉਸਨੇ ਗਿਲਟੀ ਪਲੀ ਕਰ ਲਈ ਆ ਤੇ ਹੁਣ ਦੇਖਦੇ ਹਾਂ ਵੀ ਕਿੰਨੇ ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਮਿਲਦੀ ਹੈਗੀ। ਅਗਲੀਆਂ ਖਬਰਾਂ ਵੱਲ ਚੱਲੀਏ। ਬ੍ਰਾਇਨ ਕੋਵਰਗਰ ਇੱਕ ਜਿਹੜਾ ਬੰਦਾ ਸੀ ਜਿਸ ਨੇ ਆਈਡਾਹੋ ਦੇ ਵਿੱਚ ਦੋ ਬੱਚੀਆਂ ਦੀ ਜਿਹੜੀ ਆ ਜੋ ਯੂਨੀਵਰਸਿਟੀ ਦੀਆਂ ਸਟੂਡੈਂਟ ਸੀਆਂ ਉਹਨਾਂ ਨੂੰ ਮਾਰਿਆ ਸੀਗਾ। ਉਹਦਾ ਕੇਸ ਚੱਲਦਾ ਸੀ। ਉਸਨੇ ਗਿਲਟੀ ਪਲੀ ਕਰ ਲਿਆ ਹੈਗਾ। ਜਿਹਦੇ ਤਹਿਤ ਜੋ ਐਕਚੁਅਲੀ ਦੋ ਨਹੀਂ ਚਾਰ ਸੀਗੇ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟ ਜਿਨ੍ਹਾਂ ਨੂੰ ਮਾਰਿਆ ਸੀਗਾ ਇਸਨੇ। ਤੇ ਇਸ ਗਿਲਟੀ ਮੰਨਣ ਦੇ ਨਾਲ ਜਿਹੜੀ ਆ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਹ ਟਲ ਸਕਦੀ ਹੈਗੀ ਆ। ਇਹ 2022 ਦੇ ਵਿੱਚ ਵਾਪਰਿਆ ਸੀਗਾ। ਮੈਡੀਸਨ ਮੋਰਗਨ, ਜ਼ਾਨਾ ਕਰਨੋਲੇ ਤੇ ਈਥਨ ਚੈਪਨ, ਇਹ ਚਾਰ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਨੇ ਜਿਹੜਾ ਮਾਰ ਦਿੱਤਾ ਸੀਗਾ। ਸੋ ਇਹਦਾ ਕੇਸ ਇਸ ਟਾਈਮ ਚੱਲ ਰਿਹਾ ਹੈਗਾ। ਸੋ ਉਸਨੇ ਗਿਲਟੀ ਪਲੀ ਕਰ ਲਈ ਆ ਤੇ ਹੁਣ ਦੇਖਦੇ ਹਾਂ ਵੀ ਕਿੰਨੇ ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਮਿਲਦੀ ਹੈਗੀ।